ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ। ਮੈਂ ਰਾਜਕਰਨਵੀਰ ਸਿੰਘ ਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 15 ਤਰੀਕ ਆ ਤੇ ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415 909 0503 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲ ਗਰੋਵ, ਜਰਨੈਲ ਸਿੰਘ ਧਾਰੀਵਾਲ ਸੈਕਰਾਮੈਂਟੋ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਡਾਇਲ ਕਾਲ ਕਰੋ 8559052575, 855 905 2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਨੇ ਅੱਜ ਇਹ ਕਿਹਾ ਵੀ ਆਇਲ ਤੇ ਗੈਸ ਡਰਿਲਿੰਗ ਜਿਹੜੀ ਫੈਡਰਲ ਲੈਂਡਸ ਦੇ ਉੱਤੇ ਆ ਉਹ ਹੁਣ ਰਿਜ਼ਿਊਮ ਕਰਨ ਜਾ ਰਿਹਾ, ਉਹ ਸ਼ੁਰੂਆਤ ਕਰਨ ਜਾ ਰਹੇ ਆ ਤਾਂ ਕਿ ਲੋਕ ਲੀਜ਼ ਕਰਕੇ ਇਹ ਸ਼ੁਰੂ ਕਰ ਦੇਣ। 1,44,000 ਏਕੜ ਜਿਹੜੀ ਗਵਰਨਮੈਂਟ ਦੀ ਧਰਤੀ ਹੈਗੀ, ਗਵਰਨਮੈਂਟ ਓਨਡ ਲੈਂਡ ਆ, ਜਿੱਦਾਂ ਆਪਾਂ ਪੰਜਾਬ 'ਚ ਕਹਿ ਦਿੰਦੇ ਆ ਸ਼ਾਮਲਾਟ ਜਾਂ ਗਵਰਨਮੈਂਟ ਦੀ ਲੈਂਡ ਆ, ਰਾਈਟ। ਸੋ ਉਹਦਾ 80% ਕਹਿੰਦੇ ਭਈ ਉਹ ਲੀਜ਼ ਕਰਨ ਜਾ ਰਹੇ ਆ। ਉਹਦਾ ਮੇਨ ਕਾਰਨ ਇਹੀ ਆ ਵੀ ਗੈਸ ਦੀਆਂ ਪ੍ਰਾਈਸਿਸ ਬਹੁਤ ਜ਼ਿਆਦਾ ਆ, ਉਹਨੂੰ ਘਟਾਉਣ ਦੇ ਲਈ ਸੋ ਜਿਹੜੇ ਫੈਡਰਲ ਰਿਜ਼ਰਵ ਹੈਗੇ ਆ ਇਹ ਅਲਾਓ ਕੀਤਾ ਗਿਆ ਹੈਗਾ ਆ। ਸੋ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਜਦੋਂ ਕੈਂਪੇਨ ਹੋਈ ਸੀ ਉਸ ਟਾਈਮ ਤੇ ਕਿਹਾ ਸੀ ਵੀ ਡਰਿਲਿੰਗ ਫੈਡਰਲ ਲੈਂਡਸ ਦੇ ਉੱਤੇ ਪੂਰੀ ਤਰ੍ਹਾਂ ਬੰਦ ਕਰਨ ਜਾ ਰਹੇ ਆ ਤੇ ਐਕਸਐਲ ਪਾਈਪਲਾਈਨ ਵਾਲਾ ਪ੍ਰੋਜੈਕਟ ਵੀ ਬੰਦ ਹੋਇਆ ਸੀ। ਪਰ ਇਹ ਹੁਣ ਅਨਫੋਰਚੂਨੇਟ ਜਿਹੜੀ ਇੱਕ ਲੜਾਈ ਆ ਗਈ ਵਿੱਚ, ਉਹਦੇ ਕਰਕੇ ਗੈਸ ਦੀਆਂ ਪ੍ਰਾਈਸਿਸ ਬਹੁਤ ਵੱਧ ਗਈਆਂ, ਇਨਫਲੇਸ਼ਨ ਵੱਧ ਗਈ। ਸੋ ਅਲਟੀਮੇਟਲੀ ਇਹਨਾਂ ਨੂੰ ਇਹ ਡਿਸੀਜਨ ਲੈਣਾ ਪਿਆ। ਜੀ, ਰੈਗੂਲਰ ਗੈਸ ਪ੍ਰਾਈਸ ਦੀ ਜਿਹੜੀ ਨੈਸ਼ਨਲ ਐਵਰੇਜ ਆ 4,31 ਤੋਂ ਘਟ ਕੇ $4.07 ਦੇ ਉੱਤੇ ਅੱਜ ਫਰਾਈਡੇ ਨੂੰ ਜਿਹੜੀ ਉਹ ਰਹੀ ਆ, ਇੱਕ ਮਹੀਨੇ ਪਹਿਲੋਂ ਦੇ ਬਾਬਤ। ਇਨਵਾਇਰਮੈਂਟਲਿਸਟ ਜਿਹੜੇ ਆ ਉਹਨਾਂ ਨੇ ਜਿਹੜੇ ਰਾਸ਼ਟਰਪਤੀ ਬਾਈਡਨ ਉਹਨਾਂ ਦੇ ਇਸ ਫੈਸਲੇ ਦੀ ਨਿੰਦਾ ਕੀਤੀ। ਉਹਨਾਂ ਨੇ ਕਿਹਾ ਵੀ ਇਹਦੇ ਨਾਲ ਪਲੈਨਟ ਆ, ਧਰਤੀ ਆ, ਉਸਨੂੰ ਬਹੁਤ ਵੱਡਾ ਨੁਕਸਾਨ ਹੋਵੇਗਾ ਤੇ ਜਿਹੜੇ ਐਵਰੇਜ ਅਮਰੀਕਨਜ਼ ਆ ਉਹਨਾਂ ਨੂੰ ਇਹ ਇੱਕ ਹੈਂਡ ਆਊਟ ਦਿੱਤਾ ਜਾ ਰਿਹਾ ਐਵਰੇਜ ਅਮਰੀਕਨਜ਼ ਦੇ ਐਕਸਪੈਂਸ ਦੇ ਉੱਤੇ, ਵੀ ਅਸਲ ਦੇ ਵਿੱਚ ਭਾਰ ਇਹਨਾਂ ਨੂੰ ਹੀ ਝੱਲਣਾ ਪੈਣਾ। ਸਿਆਰਾ ਕਲੱਬ ਜਿਹੜਾ ਇੱਕ ਕਾਫੀ ਇੱਥੇ ਦਾ ਇਨਵਾਇਰਮੈਂਟਲਿਸਟ ਗਰੁੱਪ ਹੈਗਾ ਆ, ਉਹਨਾਂ ਦੇ ਜਿਹੜੇ ਡਾਇਰੈਕਟਰ ਹੈਗੇ ਆ ਉਹਨਾਂ ਨੇ ਇਹ ਬਿਆਨ ਦਿੱਤੇ ਆ। 2020 ਦੇ ਪ੍ਰੈਜ਼ੀਡੈਂਸ਼ੀਅਲ ਕੈਂਪੇਨ 'ਚ ਜਿੱਦਾਂ ਤੁਸੀਂ ਜ਼ਿਕਰ ਕੀਤਾ, ਇਹਨਾਂ ਨੇ ਆਇਲ ਤੇ ਗੈਸ ਡਰਿਲਿੰਗ ਫੈਡਰਲ ਲੈਂਡਸ ਦੇ ਉੱਤੇ ਖਤਮ ਕਰਨ ਦੀ, ਕੰਪਲੀਟਲੀ ਬੰਦ ਕਰਨ ਦੇ ਜਿਹੜੇ ਆਪਣੇ ਵਾਅਦੇ ਆ ਉਹ ਕੀਤੇ ਸੀ। ਪਰ ਇਹਨਾਂ ਮਾਮਲਿਆਂ ਦੇ ਵਿੱਚ ਵੀ ਅਦਾਲਤਾਂ ਨੇ ਡਿਸਐਗਰੀ ਕੀਤਾ ਸੀ। ਇਹਨਾਂ ਨੇ ਸ਼ੁਰੂਆਤ ਦੇ ਵਿੱਚ ਆਫਿਸ ਦੇ ਵਿੱਚ ਆਉਂਦਿਆਂ ਹੀ ਇੱਕ ਮੋਰੀਟੋਰੀਅਮ ਘੋਸ਼ਿਤ ਕਰ ਦਿੱਤਾ, ਸਾਈਨ ਵੀ ਕੀਤਾ, ਪਰ ਅਦਾਲਤ ਉਹਨਾਂ ਦੇ ਇਸ ਮੋਰੀਟੋਰੀਅਮ ਦੇ ਨਾਲ ਨਹੀਂ ਮੰਨੀ ਸੀਗੀ। ਸੋ ਫਰਵਰੀ ਦੇ ਵਿੱਚ ਐਡਮਿਨਿਸਟ੍ਰੇਸ਼ਨ ਨੇ ਨਵੀਆਂ ਜਿਹੜੀਆਂ ਗੈਸ ਤੇ ਆਇਲ ਡਰਿਲਿੰਗ ਆ ਫੈਡਰਲ ਲੈਂਡਸ ਦੇ ਉੱਤੇ, ਉਹਨਾਂ ਦੇ ਡਿਸੀਜਨਸ ਨੂੰ ਡਿਲੇ ਕਰ ਦਿੱਤਾ ਸੀਗਾ, ਜਦੋਂ ਫੈਡਰਲ ਕੋਰਟ ਨੇ ਬਲੌਕ ਕਰ ਦਿੱਤਾ ਸੀਗਾ ਇਹਨਾਂ ਫੈਡਰਲ ਏਜੰਸੀਜ਼ ਨੂੰ ਇਸ ਦੇ ਬਾਬਤ ਸੋਸ਼ਲ ਕਾਸਟ ਆਫ ਕਾਰਬਨ ਦੇ ਤਹਿਤ। ਸੋ ਹੁਣ ਦੇਖੋ ਹਰਜੋਤ ਸਿੰਘ ਜੀ ਕੀ ਬਣਦਾ ਆ, ਕੀ ਇਦਾਂ ਕਰਨ ਦੇ ਨਾਲ ਗੈਸ ਪ੍ਰਾਈਸਿਸ ਥੱਲੇ ਆ ਜਾਣਗੇ, ਇਹ ਹੁਣ ਦੇਖਣਾ ਹੋਊਗਾ। ਕਿਉਂਕਿ ਰਿਪਬਲਿਕਨਸ ਨੇ ਇਸ ਚੀਜ਼ ਦੀ ਚਿਰੋਖੇ ਚਿਰ ਤੋਂ ਮੰਗ ਕੀਤੀ ਸੀ ਵੀ ਭਾਈ ਆਪਣੀ ਜਿਹੜੇ ਆਇਲ ਐਨਰਜੀ ਇੰਡੀਪੈਂਡੈਂਸ ਦੇ ਵੱਲ ਨੂੰ ਵਧਣ ਦੇ ਲਈ ਆਪਾਂ ਨੂੰ ਖੁਦ ਦੀ ਲੈਂਡ ਦੇ ਉੱਤੇ ਡਰਿਲਿੰਗ ਜਿਹੜੀ ਆ ਉਹ ਕਰਨੀ ਚਾਹੀਦੀ ਆ। ਜੀ, ਆਪਾਂ ਸਾਰਿਆਂ ਨੂੰ ਪਤਾ ਵੀ ਅਮਰੀਕਾ ਦੁਨੀਆ ਦਾ ਇੱਦਾਂ ਦਾ ਮੁਲਕ ਆ ਜਿਹੜਾ ਇਨੋਵੇਸ਼ਨ ਦੇ ਵਿੱਚ, ਰਿਸਰਚ ਦੇ ਵਿੱਚ
ਕੋਈ ਵੀ ਨਵਾਂ ਪ੍ਰੋਡਕਟ ਆ ਉਹ ਮਸ਼ੀਨ ਬਣਾਉਣ ਦੇ ਵਿੱਚ ਸਭ ਤੋਂ ਅੱਗੇ ਹੁੰਦਾ ਹੈਗਾ। ਤੇ ਅੱਜ FDA ਨੇ ਇੱਕ ਮਸ਼ੀਨ ਨੂੰ ਆਥੋਰਾਈਜ਼ ਕਰ ਦਿੱਤਾ ਆ, ਜਿਹਦੇ ਮੁਤਾਬਕ COVID-19 ਹੁਣ ਟੈਸਟ ਕੀਤਾ ਜਾਊਗਾ ਤੁਹਾਡੇ ਸਾਹ ਤੋਂ, ਬ੍ਰੈਥ ਟੈਸਟ। ਜਿੱਦਾਂ ਕਈ ਵਾਰੀ ਜਿਨ੍ਹਾਂ ਨੂੰ ਡਰੰਕ ਡਰਾਈਵਿੰਗ ਟੈਸਟ ਮਿਲਦੀ ਹੈਗੀ ਆ, ਉਹ ਬ੍ਰੈਥ ਤੋਂ ਪਤਾ ਲੱਗ ਜਾਂਦਾ ਆ। ਸੇਮ ਵੇ ਇਹ ਜਿਹੜੀ ਮਸ਼ੀਨ ਆ ਇਹ ਕ੍ਰੀਏਟ ਕੀਤੀ ਗਈ ਹੈਗੀ ਆ COVID-19 ਨੂੰ ਟੈਸਟ ਕਰਨ ਦੇ ਲਈ, SARS-CoV 2 ਇਨਫੈਕਸ਼ਨ ਦੇ ਲਈ। ਸੋ FDA ਨੇ ਅੱਜ ਇਸ ਨੂੰ ਅਪਰੂਵ ਕਰ ਦਿੱਤਾ ਹੈਗਾ। ਡਾਕਟਰ ਐਮਲੀ ਬੋਰਕ ਪ੍ਰੈਜ਼ੀਡੈਂਟ ਹੈਗੇ ਕਾਲਜ ਆਫ ਅਮਰੀਕਨ ਪੈਥੋਲੋਜਿਸਟ, ਬੋਰਡ ਸਰਟੀਫਾਈਡ ਐਟੋਮਿਕ ਤੇ ਕਲੀਨਿਕਲ ਪੈਥੋਲੋਜਿਸਟ ਹੈਗੇ ਆ। ਉਹਨਾਂ ਨੇ ਕਿਹਾ ਵੀ ਇਹ ਰਿਜ਼ਲਟ ਜਿਹੜੀ ਆ ਮਸ਼ੀਨ ਬਹੁਤ ਵਧੀਆ ਦਿੰਦੀ ਹੈਗੀ ਆ। 95% ਦੇ ਕਰੀਬ ਕਹਿੰਦੇ, ਜਿਹੜੇ 91% ਦੇ ਕਰੀਬ ਜਿਹੜੇ ਪੋਜ਼ਿਟਿਵ ਸੈਂਪਲਸ ਆ ਉਹਨਾਂ ਦੇ ਰਿਜ਼ਲਟ ਸਹੀ ਆਏ ਆ। 100% ਜਿਨ੍ਹਾਂ ਦੇ ਨੈਗੇਟਿਵ ਆ ਉਹਨਾਂ ਦੇ ਸਹੀ ਆਏ ਹੈਗੇ ਆ। ਜੀ ਬਿਲਕੁਲ। ਸੋ ਇਹ COVID-19 ਦੀ ਡਿਟੈਕਸ਼ਨ ਦੇ ਲਈ ਇਸ ਨੂੰ ਅਪਰੂਵਲ ਦੇ ਦਿੱਤਾ। ਇਹਦੇ ਨਾਲ ਕੰਮ ਜਿਹੜਾ ਹਰਜੋਤ ਸਿੰਘ ਜੀ ਤੇਜ਼ੀ ਦੇ ਨਾਲ ਹੋ ਸਕਦਾ ਆ। ਚਲੋ ਦੇਖੋ ਹੁਣ ਅੱਗੇ, ਉੱਦਾਂ ਵੈਸੇ ਹੁਣ ਮੈਂਡੇਟਸ ਤਕਰੀਬਨ ਸਾਰੇ ਥਾਵਾਂ ਦੇ ਉੱਤੋਂ ਜਿਹੜੇ ਉਹ ਹਟ ਚੁੱਕੇ ਆ, ਬਹੁਤ ਘੱਟ ਥਾਵਾਂ ਦੇ ਉੱਤੇ ਰਹਿ ਗਏ ਆ। ਇੱਕ ਫੈਡਰਲ ਟਰੈਵਲ ਦੇ ਲਈ ਹੀ ਮਾਸਕ ਦਾ ਮੈਂਡੇਟ ਰਹਿ ਗਿਆ ਹੈਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, $50,000 ਦਾ ਇਨਾਮ ਜਿਸ ਨੇ ਸਬਵੇ ਦੇ ਵਿੱਚ ਨਿਊਯਾਰਕ 'ਚ ਸ਼ੂਟਿੰਗ ਕੀਤੀ ਸੀ, ਉਸ ਨੂੰ ਫੜਵਾਉਣ ਦੇ ਲਈ ਜਿਹੜਾ ਉਹ ਹੁਣ ਦਿੱਤਾ ਜਾਵੇਗਾ। ਕਹਿੰਦੇ ਵੀ 5 ਜਾਣਿਆਂ ਦੇ ਵਿੱਚ ਇਸ ਅਵਾਰਡ ਨੂੰ ਵੰਡਿਆ ਜਾਵੇਗਾ। ਜ਼ੈਕ ਤਹਾਨ ਜਿਹੜਾ ਇਸ ਟਾਈਮ ਬਹੁਤ ਚਰਚਿਤ ਹੋ ਰਿਹਾ, ਜਿਸ ਨੇ ਫਰੈਂਕ ਜੇਮਸ ਹਥਿਆਰੇ ਨੂੰ ਗੋਲੀਕਾਂਡ ਦੇ ਜਿਹੜਾ ਅੰਜਾਮ ਦੇਣ ਵਾਲੇ ਨੂੰ ਦੇਖਿਆ ਸੀਗਾ ਸੜਕ ਤੇ ਤੁਰਿਆ ਫਿਰਦੇ ਨੂੰ, ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਨਿਊਯਾਰਕ ਪੁਲਿਸ ਡਿਪਾਰਟਮੈਂਟ ਨੂੰ ਦੱਸਿਆ ਸੀ। ਸੋ ਹੁਣ ਖਬਰਾਂ ਇਹ ਆ ਰਹੀਆਂ ਆ ਕ੍ਰਾਈਮ ਸਟਾਪਰਸ ਪ੍ਰੋਸੀਜਰ ਦੇ ਤਹਿਤ ਵੀ 5 ਇੰਡੀਵਿਜੂਅਲ ਸਾਹਮਣੇ ਆਏ ਸੀ, ਜਿਨ੍ਹਾਂ ਦੇ ਐਕਸ਼ਨਸ ਦੇ ਕਰਕੇ ਫਰੈਂਕ ਜੇਮਸ ਨੂੰ ਫੜਨ ਦੇ ਵਿੱਚ ਮਦਦ ਮਿਲੀ ਹੈਗੀ ਆ। ਸੋ ਕਹਿੰਦੇ ਵੀ ਪੁਲਿਸ ਫਾਊਂਡੇਸ਼ਨ, MTA, TWC ਲੋਕਲ 100 ਇਹਨਾਂ ਦੇ ਵਿੱਚ ਤੇ ਇਸ ਬੰਦੇ ਦੇ ਵਿੱਚ $50,000 ਦਾ ਇਨਾਮ ਆ ਉਹ ਹੁਣ ਵੰਡਿਆ ਜਾਊਗਾ। 30 ਘੰਟਿਆਂ ਬਾਅਦ ਜਾ ਕੇ ਫਰੈਂਕ ਜੇਮਸ ਇਹ ਫੜਿਆ ਗਿਆ ਸੀ, ਜਿਹਨੇ ਸਬਵੇ ਟ੍ਰੇਨ ਕਾਰ ਦੇ ਸਟੇਸ਼ਨ ਦੇ ਉੱਤੇ 33 ਗੋਲੀਆਂ ਚਲਾਈਆਂ ਸੀ, ਜਿਸ ਵਿੱਚ 10 ਲੋਕ ਜਿਹੜੇ ਆ ਉਹ ਜ਼ਖਮੀ ਹੋਏ ਸੀ ਗੋਲੀ ਦੇ ਨਾਲ। ਜੀ, ਅਗਲੀ ਖਬਰ ਜਿਹੜੀ ਆ ਉਹ ਵੈਦਰ ਦੇ ਨਾਲ ਸੰਬੰਧਿਤ ਆ। ਸਾਡੀ ਜਿਹੜੀ ਗੋਲਡਨ ਸਟੇਟ ਆ ਉਹ ਡਰਾਊਟ ਦੇ ਵਿੱਚ ਚੱਲ ਰਹੀ ਆ, ਪਰ ਦੁਨੀਆ ਦੇ ਵਿੱਚ ਸਾਊਥ ਅਫਰੀਕਾ 'ਚ ਕਈ ਵਾਰੀ ਕਹਿੰਦੇ ਰੱਬ ਜਿੱਥੇ ਮਾਰ ਵੀ ਕਰਦਾ, ਗਰੀਬ ਲੋਕਾਂ ਦੇ ਨਾਲ ਧੱਕਾ ਕਰਦਾ ਆ। ਸਾਊਥ ਅਫਰੀਕਾ ਦੇ ਈਸਟ ਕੋਸਟ ਦੇ ਵਿੱਚ ਪਿਛਲੇ 7 ਦਿਨਾਂ ਤੋਂ ਇੰਨਾ ਜ਼ਿਆਦਾ ਮੀਂਹ ਪੈ ਰਿਹਾ, ਉੱਥੇ ਇੰਨਾ ਜ਼ਿਆਦਾ ਫਲੱਡਿੰਗ ਹੋਈ ਆ, ਜਿਹਦੇ ਨਾਲ ਹੁਣ ਤੱਕ 395 ਲੋਕਾਂ ਦੀ ਮੌਤ ਹੋ ਚੁੱਕੀ ਆ। ਕਵਾਜ਼ੁਲੂ ਨੇਟਲ ਰੀਜਨ, ਉੱਥੇ ਦੀ ਜਿਹੜੀ ਗਵਰਨਮੈਂਟ ਆ ਉਹਨਾਂ ਨੇ ਇਹ ਦੱਸਿਆ, ਕਹਿੰਦੇ ਵੀ ਉੱਥੇ ਦੇ ਇਤਿਹਾਸ ਦੇ ਵਿੱਚ ਇੰਨਾ ਜ਼ਿਆਦਾ ਮੀਂਹ ਕਦੇ ਵੀ ਨਹੀਂ ਪਿਆ। ਲੋਕਾਂ ਦੇ ਘਰ ਜਿਹੜੇ ਆ ਉਹ ਫਲੱਡ ਦੇ ਵਿੱਚ ਹੜ ਗਏ ਆ, ਬ੍ਰਿਜ ਜਿਹੜੇ ਸਾਰੇ ਟੁੱਟ ਗਏ ਆ। 40,000 ਤੋਂ ਵੱਧ ਲੋਕਾਂ ਨੂੰ ਮੂਵ ਕੀਤਾ ਗਿਆ ਹੈਗਾ ਉੱਥੇ ਦੀ ਰੀਜਨਲ ਗਵਰਨਮੈਂਟ ਦੇ ਮੁਤਾਬਕ। ਤੇ ਹਜੇ ਵੀ ਜਿਹੜਾ ਮੀਂਹ ਉੱਥੇ ਜਿਹੜਾ ਸ਼ਾਂਤ ਹੋਣ ਦਾ ਨਾਂ ਨਹੀਂ ਲੈ ਰਿਹਾ। ਨੈਸ਼ਨਲ ਗਵਰਨਮੈਂਟ ਮਿਨਿਸਟਰੀਜ਼ ਨੇ ਇਹ ਕਿਹਾ ਵੀ ਉਹ ਬਹੁਤ ਜਲਦੀ ਉੱਥੇ ਵਿਜ਼ਿਟ ਕਰਨ ਜਾ ਰਹੇ ਆ, ਤਾਂ ਕਿ ਲੋਕਾਂ ਨੂੰ ਜਿਹੜਾ ਆ ਉਹਨਾਂ ਨੂੰ ਰਾਹਤ ਦਿੱਤੀ ਜਾ ਸਕੇ, ਜਿਹੜੀਆਂ ਸੜਕਾਂ ਡੈਮੇਜ ਹੋਈਆਂ ਉਹ ਬਣਾਈਆਂ ਜਾ ਸਕਣ। ਪਾਣੀ, ਸੈਨੀਟੇਸ਼ਨ, ਇਲੈਕਟ੍ਰੀਕਲ ਇਨਫਰਾਸਟ੍ਰਕਚਰ ਸਾਰਾ ਕੁਝ ਤਹਿ ਨਸਹਿ ਜਿਹੜਾ ਉੱਥੇ ਹੋ ਗਿਆ। ਜੀ, ਕਈ ਵਾਰੀ ਹਰਜੋਤ ਸਿੰਘ ਜੀ ਜਿਹੜੇ ਜਨਮ ਦਿੰਦੇ ਨੇ ਬੱਚਿਆਂ ਨੂੰ, ਉਹਨਾਂ ਦੇ ਹੀ ਮਾਪੇ ਨਿਰਦਈ ਜਿਹੜੇ ਉਹ ਹੋ ਜਾਂਦੇ ਨੇ। ਇੱਦਾਂ ਦੀ ਖਬਰ ਇੱਕ ਟਰਲਕ ਤੋਂ ਆ ਰਹੀ ਆ, ਜਿਸ ਦੇ ਵਿੱਚ ਟਰਲਕ ਦਾ ਇੱਕ ਨਿਵਾਸੀ ਜੋਸਫ ਐਂਥਨੀ ਰੈਂਡਨ, ਉਸ ਨੂੰ ਗ੍ਰਿਫਤਾਰ ਕੀਤਾ ਗਿਆ ਆ ਆਪਣੇ 2 ਮਹੀਨੇ ਦੀ ਬੱਚੀ ਦੇ ਮਰਡਰ ਤੇ ਚਾਈਲਡ ਅਬਿਊਜ਼ ਦੇ ਮਾਮਲੇ ਦੇ ਵਿੱਚ। ਕਹਿੰਦੇ ਆ ਵੀ ਇਹ ਬੱਚਾ, ਇਸ ਨੇ ਖੁਦ ਹੀ ਆਪਣੀ ਬੱਚੀ ਨੂੰ ਲੋਕਲ ਹਸਪੀਟਲ ਦੇ ਵਿੱਚ ਲੈ ਕੇ ਗਿਆ ਸੀਗਾ, ਜਿੱਥੇ ਜਾ ਕੇ ਉਹਨੇ ਕਿਹਾ ਵੀ ਅਚਾਨਕ ਇਸ ਦਾ ਸਾਹ ਚੱਲਣਾ ਜਿਹੜਾ ਉਹ ਬੰਦ ਹੋ ਗਿਆ। ਜਿਹੜੇ ਇਮੈਨੂਅਲ ਮੈਡੀਕਲ ਸੈਂਟਰ ਵਾਲੇ ਸੀ, ਉਹਨਾਂ ਦੇ ਸਟਾਫ ਨੇ ਉਸ ਬੱਚੇ ਨੂੰ ਕਹਿ ਲਓ ਵੀ ਮੁੜ ਜੀਵਤ ਕਰਨ ਦੀ ਜਾਂ ਉਸ ਦੇ ਵਿੱਚ ਜਾਨ ਭਰਨ ਦੀ ਬੜੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਮ੍ਰਿਤ ਘੋਸ਼ਿਤ ਕੀਤਾ ਗਿਆ। ਜਦ ਅਟੋਪਸੀ ਕੀਤੀ ਗਈ ਤਾਂ ਇਹ ਦੇਖਿਆ ਗਿਆ ਵੀ ਇਸ 2 ਮਹੀਨੇ ਦੀ ਬੱਚੀ ਤੇ ਬਹੁਤ ਗੰਭੀਰ ਸੱਟਾਂ ਚੋਟ ਜਿਹੜੀਆਂ ਆ ਉਹ ਲੱਗੀਆਂ ਆ, ਜਿਸ ਤੋਂ ਬਾਅਦ ਦੇ ਵਿੱਚ ਤੁਰੰਤ
ਰੈਂਡਨ ਦੇ ਨਾਂ ਦੇ ਘਰ ਦੀ ਤੇ ਵਹੀਕਲ ਦੇ ਵਾਰੰਟ ਆ, ਸਰਚ ਵਾਰੰਟ ਇਸ਼ੂ ਕਰ ਦਿੱਤੇ ਗਏ। ਰੈਂਡਨ ਫਿਰ ਬਾਅਦ ਦੇ ਵਿੱਚ ਖੁਦ ਪੁਲਿਸ ਡਿਪਾਰਟਮੈਂਟ ਦੇ ਵਿੱਚ ਇੰਟਰਵਿਊ ਦੇ ਲਈ ਗਿਆ, ਜਿਸ ਤੋਂ ਬਾਅਦ 'ਚ ਇਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਹੁਣ ਇਸ ਨੂੰ ਸਟੈਨੀਸਲਾਸ ਕਾਉਂਟੀ ਜੇਲ੍ਹ ਦੇ ਵਿੱਚ ਮਰਡਰ ਤੇ ਚਾਈਲਡ ਅਬਿਊਜ਼ ਦੇ ਚਾਰजेस ਦੇ ਵਿੱਚ ਜਿਹੜੇ ਉਹ ਰੱਖਿਆ ਗਿਆ ਆ। ਪੁਲਿਸ ਵਾਲੇ ਵੀ ਕਹਿ ਰਹੇ ਸੀਗੇ, ਕਹਿੰਦੇ ਵੀ ਇਦਾਂ ਦਾ ਸੋਚਣਾ ਜੋ ਇਹ ਵਾਪਰਿਆ ਆ, ਇਹ ਸੋਚਣਾ ਵੀ ਜਿਹੜਾ ਨਾਮੁਮਕਿਨ ਜੀ ਚੀਜ਼ ਆ, ਪਰ ਬੱਚੀ ਦੇ ਨਾਲ ਜੋ ਕੁਛ ਵਾਪਰਿਆ ਆ ਬਹੁਤ ਹੀ ਘਿਨਾਉਣਾ ਇੱਕ ਹਿਸਾਬ ਦੇ ਨਾਲ ਕੰਮ ਸੀਗਾ। ਉੱਥੋਂ ਤੱਕ ਵੀ ਪੁਲਿਸ ਵਾਲਿਆਂ ਨੇ ਕਿਹਾ ਵੀ ਸਾਡੇ ਅਫਸਰਾਂ ਦੇ ਉੱਤੇ ਇਸ ਦਾ ਇਮੋਸ਼ਨਲ ਇੰਪੈਕਟ ਬਹੁਤ ਭਾਰੀ ਹੁੰਦਾ ਆ, ਜਦੋਂ 2 ਮਹੀਨੇ ਦੇ ਬੱਚੀ ਦਾ ਜਿਹੜਾ ਮਰਡਰ ਆ, ਉਸ ਦੇ ਜਾਂਚ ਜਿਹੜੀ ਉਹਨਾਂ ਨੂੰ ਕਰਨੀ ਪੈਂਦੀ ਆ। ਜੀ। ਅਗਲੀ ਖਬਰ ਆ, ਕਹਿੰਦੇ ਵੀ ਪਿੰਕ ਮੂਨ ਆ ਪੂਰਾ ਵੀਕਐਂਡ ਸ਼ਾਈਨ ਕਰੂਗਾ। ਇਹਦਾ ਕਲਰ ਨਹੀਂ ਪਿੰਕ ਹੁੰਦਾ ਹੈਗਾ, ਪਰ ਇਹ ਤਿੰਨੇ ਦਿਨ ਅੱਜ ਤੋਂ ਲੈ ਕੇ ਸੋਮਵਾਰ ਤੱਕ ਪੂਰੇ ਦਾ ਪੂਰਾ ਜਿਹੜਾ ਚੰਦ ਆ ਉਹ ਤੁਹਾਨੂੰ ਦਿਖਾਈ ਦਊਗਾ। ਅੱਜ ਫਰਾਈਡੇ ਤੋਂ ਲੈ ਕੇ ਮੰਡੇ ਮਾਰਨਿੰਗ ਤੱਕ। ਇਹ ਨੈਸਾ ਦੇ ਸਪੋਕਸਪਰਸਨ ਆ, ਉਹਨਾਂ ਨੇ ਦੱਸਿਆ। ਤੇ ਸੈਚਰਡੇ ਨੂੰ ਅਪ੍ਰੈਲ 16 ਨੂੰ 2:55 ਜਿਹੜਾ ਈਸਟਰਨ ਟਾਈਮ ਆ, ਉਸ ਦੇ ਟਾਈਮ ਦੇ ਉੱਤੇ ਪੀਕ ਫੁੱਲਨੈਸ ਹੋਊਗੀ। ਸੋ ਇਹਦਾ ਪਿੰਕ ਮੂਨ ਨਾਂ ਇਸ ਤਰ੍ਹਾਂ ਪਿਆ, ਕਹਿੰਦੇ ਵੀ ਇਹ ਸਪਰਿੰਗ ਟਾਈਮ ਬਲੌਸਮਿੰਗ ਹੁੰਦੀ ਆ ਫਲੌਕਸ ਸਬੂਲਾਟਾ ਪਲਾਂਟ ਦੀ। ਇਹ ਨਾਰਥ ਅਮਰੀਕਾ ਦੇ ਵਿੱਚ ਹੈਗਾ, ਨੇਟਿਵ ਹੈਗਾ ਇਹ ਪਲਾਂਟ। ਉਸ ਟਾਈਮ ਦੇ ਉੱਤੇ ਜਦੋਂ ਫੁੱਲ ਬਲੌਸਮ ਹੁੰਦੇ ਆ, ਖਿੜਦੇ ਆ, ਤੇ ਚੰਦ ਜਿਹੜਾ ਆ ਉਹ ਬਿਲਕੁਲ ਫੁੱਲ ਤੁਸੀਂ ਦੇਖ ਸਕਦੇ ਹੈਗੇ ਆ। ਨੇਟਿਵ ਅਮਰੀਕਨਸ ਨੇ ਅਪ੍ਰੈਲਸ ਫੁੱਲ ਮੂਨ ਇਹਦਾ ਨਾਮ ਰੱਖਿਆ ਹੋਇਆ ਹੈ ਜੀ। ਸੈਂਟਰਲ ਵੈਲੀ ਵਾਟਰ ਡਿਸਟ੍ਰਿਕਟ ਦਾ ਸਾਬਕਾ ਜਨਰਲ ਮੈਨੇਜਰ, ਉਸ ਦੇ ਉੱਤੇ ਹੁਣ ਹਰਜੋਤ ਸਿੰਘ ਜੀ ਦੋਸ਼ ਲੱਗ ਰਹੇ ਆ ਵੀ ਉਹਨੇ ਆਪਣੇ 23 ਸਾਲ ਦੇ ਕੰਮ ਕਾਜ ਦੇ ਵਿੱਚ $25 ਮਿਲੀਅਨ ਦਾ ਚੂਨਾ ਲਾਤਾ, ਵੀ ਇਸ ਨੇ ਜਿਹੜੀ ਉਹ ਚੋਰੀ ਕਰ ਲਈ। ਕਹਿੰਦੇ ਵੀ ਸਾਲਾਂ ਬੱਧੀ ਇਸ ਕਰਪਸ਼ਨ ਤੇ ਚੋਰੀ ਦੇ ਮਾਮਲੇ ਦੇ ਵਿੱਚ ਇਹ ਨਵੀਂ ਲੇਟੈਸਟ ਡਿਵੈਲਪਮੈਂਟ ਆ ਰਹੀ ਆ। 75 ਸਾਲਾ ਐਪਟੋਸ ਦਾ ਰਹਿਣ ਵਾਲਾ ਡੈਨਿਸ ਫਲੈਸ਼ੀ, ਉਸ ਦੇ ਉੱਤੇ ਹੁਣ 5 ਜਿਹੜੇ ਕਾਊਂਟ ਆ ਉਹ ਲਗਾਏ ਗਏ ਨੇ, ਇੰਡਾਈਟਮੈਂਟ ਕੀਤੀ ਗਈ ਆ ਫੈਡਰਲ ਗ੍ਰੈਂਡ ਜਿਊਰੀ ਦੇ ਦੁਆਰਾ। ਯੂਐਸ ਡਿਸਟ੍ਰਿਕਟ ਅਟਾਰਨੀ ਈਸਟਰਨ ਡਿਸਟ੍ਰਿਕਟ ਆਫ ਕੋਲੰਬੀਆ ਦੇ ਆਫਿਸ ਨੇ ਜਾਣਕਾਰੀ ਦਿੱਤੀ ਆ। ਇਸ ਜਿਹੜੀ ਹਰ ਇੱਕ ਜਿਹੜੇ 5 ਕਾਊਂਟ ਲੱਗੇ, ਉਹਨਾਂ ਵਿੱਚ ਕੌਨਸਪੀਰੇਸੀ ਦੀ ਤੇ ਥੈਫਟ ਆਫ ਗਵਰਨਮੈਂਟ ਪ੍ਰਾਪਰਟੀ ਦੇ ਜਿਹੜੇ ਚਾਰजेस ਆ, ਇੱਕ ਇਹਦੇ 3 ਕਾਊਂਟ ਇਹਦੇ ਤੇ ਫਾਲਸ ਟੈਕਸ ਰਿਟਰਨਸ ਦੇ ਸਾਹਮਣੇ ਆਏ ਆ। ਪਿਨੋਕੀਓ ਵਾਟਰ ਡਿਸਟ੍ਰਿਕਟ ਦਾ ਇਹ ਜਨਰਲ ਮੈਨੇਜਰ ਡੈਨਿਸ ਰਿਹਾ ਸੀ, ਜਿਹੜਾ ਫ੍ਰੈਜ਼ਨੋ ਤੇ ਮਰਸੈਡ ਕਾਉਂਟੀ, ਡੌਸ ਪੈਲੋਸ, ਫਾਇਰਬਾਲ, ਲਾਸ ਬੈਨਸ ਦੇ ਨਜ਼ਦੀਕ ਆ, ਉਹਨਾਂ ਨੂੰ ਇਹ ਸਰਵ ਕਰਦਾ ਹੁੰਦਾ ਸੋ ਬਿਲਕੁਲ ਰਾਜਕਰਮਵੀਰ ਸਿੰਘ ਜੀ ਕੀ ਕਰਦਾ ਸੀ ਵੀ ਉੱਥੇ 2 ਜਿਹੜੀਆਂ ਕਨਾਲ ਜਾਂਦੀਆਂ, ਇੱਕ ਕਨਾਲ ਚੋਂ ਦੂਜੀ ਕਨਾਲ ਦੇ ਵਿੱਚ ਕਿਤੇ ਪਾੜ ਪਿਆ ਸੀ, ਇੱਕ ਟਾਈਮ ਕ੍ਰੈਕ ਹੋਇਆ ਸੀ ਸੀਮੈਂਟ ਦਾ। ਤੇ ਜਦੋਂ ਉੱਥੇ ਦੇ ਇੰਜੀਨੀਅਰਾਂ ਨੇ ਇਹਨੂੰ ਰਿਪੋਰਟ ਕੀਤਾ, ਕਿਉਂਕਿ ਇਹ ਹੈਡ ਸੀ, ਤੇ ਇਹ ਕਹਿੰਦਾ ਵੀ ਉੱਥੇ ਤੁਸੀਂ ਮਘੋਰਾ ਕੱਢ ਕੇ ਜਿਹੜਾ ਆ ਉਹਨੂੰ ਉੱਥੇ ਰਸਤਾ ਬਣਾ ਦਿਓ ਸੀਮੈਂਟ ਦਾ, ਤੇ ਉਹਨੂੰ ਬਲੌਕ ਕਰ ਦਿਓ। ਤੇ ਉਹਦੇ ਥੱਲੇ ਦੀ 90 ਡਿਗਰੀ ਦੇ ਐਂਗਲ ਤੇ ਇੱਕ ਪਾਈਪ ਦੂਸਰੀ ਜਿਹੜੀ ਕਨਾਲ 'ਚ ਪਾਣੀ ਪੈਂਦਾ ਸੀ ਉਹ ਪਾ ਦਿਓ। ਸੋ ਕੀ ਹੋਇਆ, ਬਾਅਦ ਦੇ ਵਿੱਚ ਜਦੋਂ ਉਹਨੇ ਬਣਾਤਾ ਤੇ ਪਾਈਪ ਕੱਢ ਕੇ ਉਹ ਜਿਹੜੀ ਉਸ ਕਨਾਲ ਦੇ ਵਿੱਚ ਪਾਣੀ ਜਾਂਦਾ ਰਿਹਾ, ਜਿਹੜੀ ਉਹ ਕਨਾਲ ਦੂਸਰੀ ਸੀ ਕਿਉਂਕਿ ਪਾਣੀ ਬਹੁਤ ਉੱਪਰ ਦੀ ਜਾਂਦਾ ਸੀ ਤੇ ਇਹ ਪਾਈਪ ਥੱਲੇ ਲੁਕਿਆ ਰਿਹਾ। ਹੁਣ ਜਦੋਂ ਪਾਣੀ ਘਟਿਆ, ਉਹਨੇ ਦੇਖਿਆ ਵੀ ਇਹ ਕੀ ਹੋ ਰਿਹਾ। ਸੋ ਉਹ ਪਾਣੀ ਅੱਗੇ ਜਾ ਕੇ ਇਹ ਵੇਚ ਰਹੇ ਸੀ ਭਾਈ ਸਾਹਿਬ, ਤੇ ਜਾਂ ਉਹ ਪਾਣੀ ਨੂੰ ਦੁਬਾਰਾ ਕੀ ਕਾਊਂਟ ਕਰ ਰਹੇ ਸੀ। ਤੇ ਉਹਦੇ 'ਚ ਇਹ ਕਹਿੰਦੇ ਸੀ ਵੀ ਜਿੱਦਾਂ ਹੁੰਦਾ ਨੀ ਵੀ ਵੇਸਟ ਪਾਣੀ ਚਲ ਗਿਆ ਜੀ, ਜਿੱਦਾਂ ਕ੍ਰੈਕ 'ਚ ਚਲ ਗਿਆ, ਜੇ ਚਲ ਗਿਆ। ਸੋ 1,30,000 ਏਕੜ ਦੇ ਹਿਸਾਬ ਨਾਲ ਫੁੱਟ ਆਫ ਵਾਟਰ ਜਿਹੜਾ ਆ ਚੋਰੀ ਕੀਤਾ ਹੈਗਾ ਇਹਨੇ ਜੀ। ਸੋ 1,30,000 ਏਕੜ ਫੀਟ, ਯਾਨੀ ਕਿ ਇੰਨੇ ਏਕੜਾਂ ਦੇ ਵਿੱਚ 1 ਫੁੱਟ ਪਾਣੀ ਖੜਾ ਹੋਵੇ। 1,30,000 ਏਕੜ ਦੇ ਵਿੱਚ ਉਹਨਾਂ ਪਾਣੀ ਜਿਹੜਾ ਇਸਨੇ ਚੋਰੀ ਕੀਤਾ। ਕਹਿੰਦੇ ਵੀ ਇਹਨੇ ਚੋਰੀ ਵੀ ਉਸ ਟਾਈਮ ਦੇ ਉੱਤੇ ਕੀਤਾ ਜਦੋਂ ਕੈਲੀਫੋਰਨੀਆ ਡਰਾਊਟ ਦੇ ਵਿੱਚੋਂ ਲੰਘ ਰਿਹਾ ਸੀਗਾ। ਸੋ ਕਹਿੰਦੇ ਵੀ $9 ਲੱਖ ਦੀ ਜਿਹੜੀ ਇਸਨੇ ਇਨਕਮ ਵੀ ਜਿਹੜੀ ਬਣੀ, ਉਸ ਦੇ ਵਿੱਚ ਵੀ ਇਹਨੇ ਝੂਠ ਬੋਲਿਆ, ਜਿਹੜੀਆਂ ਪ੍ਰਾਈਵੇਟ ਵਾਟਰ ਸੇਲਸ ਤੋਂ ਆ। ਸੋ ਕਿੱਦਾਂ ਦੇ ਲੋਕ ਕਿਹੜੇ ਥਾਵਾਂ ਦੇ ਉੱਤੇ ਬੈਠੇ ਆ, ਰਹਿ ਰੱਬ ਦਾ ਨਾਂ। ਲੋਕੀ ਇੱਥੇ ਕਿਸਾਨ ਆ, ਉਹ ਲੱਖਾਂ ਡਾਲਰ ਲਾ ਕੇ ਬੋਰ ਜਿਹੜੇ ਉਹ ਡੂੰਘੇ ਕਰਵਾਉਣੇ ਪੈ ਰਹੇ ਆ ਜਾਂ ਨਵੇਂ ਕਰਵਾਉਣੇ ਪੈ ਰਹੇ ਆ, ਤੇ ਇਹਨੇ ਦੇਖੋ ਕਿੰਨੇ ਪਾਣੀ ਦੀ ਜਿਹੜੀ ਉਹ ਚੋਰੀ ਕੀਤੀ ਤੇ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਚੂਨਾ ਵੀ ਉਹ ਲਾਇਆ।
ਅਗਲੀ ਅਗਲੀ ਖਬਰ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਕੈਲੀਫੋਰਨੀਆ ਦੇ ਵਿੱਚ ਪੁਲਿਸ ਨੇ ਇੱਕ ਬਹੁਤ ਵੱਡਾ ਜਿਹੜਾ ਗੈਂਗ ਆ ਉਹਨਾਂ ਨੂੰ ਅਰੈਸਟ ਕੀਤਾ ਹੈਗਾ। ਕਹਿੰਦੇ ਵੀ 2 ਮਾਸ ਸ਼ੂਟਿੰਗਸ ਹੋਣੀਆਂ ਸੀਆਂ ਫ੍ਰਿਜ਼ਨੋ ਦੇ ਵਿੱਚ। ਉਹਨਾਂ ਨੂੰ ਇਹ ਇੱਕ ਮੈਸਿਵ ਗੈਂਗ ਜਿਨ੍ਹਾਂ ਨੂੰ ਉਹਨਾਂ ਨੇ ਅਰੈਸਟ ਕੀਤਾ 43 ਦੇ ਕਰੀਬ ਲੋਕਾਂ ਨੂੰ, ਉਹਦੇ ਕਰਕੇ ਇਸ ਤੋਂ ਬਚਾਅ ਹੋ ਗਿਆ। ਫ੍ਰਿਜ਼ਨੋ ਪੁਲਿਸ ਚੀਫ ਪੈਕੋ ਵੈਲਡੇਰਾਮਾ ਉਹਨਾਂ ਨੇ ਕਿਹਾ ਵੀ ਫ੍ਰਿਜ਼ਨੋ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਇਹ ਅਰੈਸਟ ਹੈਗਾ। ਆਪਰੇਸ਼ਨ ਨੋ ਫਲਾਈ ਜ਼ੋਨ ਕਰਕੇ ਇਸ ਆਪਰੇਸ਼ਨ ਦਾ ਨਾਮ ਰੱਖਿਆ ਗਿਆ ਸੀ ਤੇ ਉਹਨਾਂ ਲੋਕਾਂ ਨੂੰ ਅਰੈਸਟ ਕਰਨਾ ਸੀ ਜਿਹੜੇ ਸ਼ੂਟਿੰਗਸ ਦੇ ਵਿੱਚ, ਹੋਮੋਸਾਈਡਸ ਦੇ ਵਿੱਚ ਸਪੈਸੀਫਿਕ ਗੈਂਗਸ ਹੈਗੇ ਆ। ਲੋਕਲ ਏਜੰਸੀ, ਸਟੇਟ ਡਿਪਾਰਟਮੈਂਟ ਤੇ FBI ਸਾਰੇ ਇਹਦੇ ਵਿੱਚ ਇਨਵੋਲਵ ਸੀ। ਇਹ ਸਾਰੇ ਜਿਹੜੇ ਸਸਪੈਕਟਡ ਗੈਂਗ ਮੈਂਬਰਸ ਆ ਇਹ ਜਾਂ ਮਰਡਰ ਚਾਰजेस 'ਚ ਇਨਵੋਲਵ ਸੀ, ਸ਼ੂਟਿੰਗਸ, ਇਲੀਗਲ ਨੈਰਕੋਟਿਕਸ ਦੇ ਵਿੱਚ ਤੇ ਹਿਊਮਨ ਟ੍ਰੈਫਿਕਿੰਗ ਦੇ ਵਿੱਚ। ਆਪਰੇਸ਼ਨ ਨੋ ਫਲਾਈ ਜ਼ੋਨ ਸਭ ਤੋਂ ਵੱਡਾ ਇਨਵੈਸਟੀਗੇਸ਼ਨ ਆਪਰੇਸ਼ਨ ਆ ਫ੍ਰਿਜ਼ਨੋ ਦੀ ਪੁਲਿਸ ਡਿਪਾਰਟਮੈਂਟ ਦੇ ਵਿੱਚ। ਸੋ ਕਹਿੰਦੇ ਪਈ ਜਿਹੜੇ ਲੋਕ ਅਰੈਸਟ ਕੀਤੇ ਗਏ ਆ 4 ਮਰਡਰ ਦੇ ਵਿੱਚ, 35 ਸ਼ੂਟਿੰਗਸ, 80 ਤੋਂ ਵੱਧ ਕ੍ਰਿਮੀਨਲ ਐਕਟ ਤੇ 37 ਗੈਂਗ ਮੈਂਬਰਸ, 6 ਤੇ ਹੋਰ ਜਿਹੜੇ ਆ ਫੈਡਰਲ ਚਾਰजेस ਦੇ ਉੱਤੇ 48 ਫਾਇਰ ਆਰਮਸ ਉਹਨਾਂ ਤੋਂ ਅਰੈਸਟ ਕੀਤੇ ਗਏ, ਉਹਨਾਂ ਤੋਂ ਫੜੇ ਗਏ ਹੈਗੇ। ਸੋ ਐਡਾ ਵੱਡਾ ਜਿਹੜਾ ਗੈਂਗ ਆ ਫ੍ਰਿਜ਼ਨੋ ਦੀ ਪੁਲਿਸ ਨੇ ਉਸ ਨੂੰ ਸਾਰਿਆਂ ਨੂੰ ਫੜ ਲਿਆ ਹੈਗਾ। ਜੀ ਬਿਲਕੁਲ। ਅਗਲੀ ਖਬਰ ਕਰਦੇ ਜਾਈਏ। ਅਸੈਂਬਲੀ ਮੈਂਬਰ ਕੈਨ ਕੂਲੀ ਤੇ ਸੈਕਰਾਮੈਂਟੋ ਮੈਟਰੋਪੋਲੀਟਨ ਫਾਇਰ ਡਿਸਟ੍ਰਿਕਟ ਆ, ਉਹਨਾਂ ਨੇ ਅੱਜ ਇਹ ਅਨਾਉਂਸ ਕੀਤਾ ਵੀ ਉਹ $44 ਮਿਲੀਅਨ ਦੀ ਮੰਗ ਕਰ ਰਹੇ ਆ ਵੀ ਜ਼ੈਨਫੈਂਡੈਲ ਫਸਟ ਰਿਸਪੌਂਡਰ ਟ੍ਰੇਨਿੰਗ ਫੈਸਿਲਿਟੀ ਆ ਉਸ ਦੇ ਵਿੱਚ ਹੋਰ ਵਾਧਾ ਕੀਤਾ ਜਾਵੇ, ਐਨਹਾਂਸਮੈਂਟਾਂ ਕੀਤੀਆਂ ਜਾਣ। 50 ਏਕੜ ਦੇ ਵਿੱਚ ਫੈਲੀ ਇਸ ਫੈਸਿਲਿਟੀ ਦੇ ਵਿੱਚ ਜਿਹੜੇ ਫਸਟ ਰਿਸਪੌਂਡਰਸ ਆ ਉਹਨਾਂ ਨੂੰ ਟ੍ਰੇਨਿੰਗ ਜਿਹੜੀ ਆ ਉਹ ਦਿੱਤੀ ਜਾਇਆ ਕਰੇਗੀ। ਸੋ ਕਹਿੰਦੇ ਵੀ ਇਹ ਟ੍ਰੇਨਿੰਗ ਦੇ ਵਿੱਚ ਹੋਰ ਵਾਧਾ ਹੋਵੇ, ਇਸੇ ਦੇ ਲਈ $44 ਮਿਲੀਅਨ ਦੀ ਮੰਗ ਕੀਤੀ ਗਈ ਆ। ਸੋ ਕਹਿੰਦੇ ਆ ਵੀ ਇਸ ਗਰਾਊਂਡਸ ਦੇ ਉੱਤੇ ਕਈ ਤਰੀਕੇ ਦੀਆਂ ਜਿਹੜੀਆਂ ਏਜੰਸੀਜ਼ ਆ ਉਹ ਟ੍ਰੇਨਿੰਗ ਕਰਨਗੀਆਂ। 200 ਤੋਂ ਵੱਧ ਲਾਰਜ ਸਕੇਲ ਕੈਲੀਫੋਰਨੀਆ ਦੇ ਡਿਜ਼ਾਸਟਰਸ ਦੇ ਵਿੱਚ ਹੁਣ ਤੱਕ ਇਹਨਾਂ ਨੇ ਮਦਦ ਜਿਹੜੀ ਆ ਉਹ ਕੀਤੀ ਹੈਗੀ ਆ। ਸੋ 85, 99 ਤੇ 50 ਇਹ ਲੋਕੇਸ਼ਨ ਇਸ ਦੇ ਬਿਲਕੁਲ ਨਜ਼ਦੀਕ ਹੈਗੀ ਆ। ਸੋ ਉਹਨਾਂ ਨੇ ਸੈਕਰਾਮੈਂਟੋ ਮੈਟਰੋ ਦੇ ਫਾਇਰ ਚੀਫ ਟੌਡ ਹਾਰਮਸ ਨੇ ਦੱਸਿਆ ਵੀ ਇਹ ਬਿਲਕੁਲ ਸਹੀ ਲੋਕੇਸ਼ਨ ਆ। ਸੋ ਇੱਥੇ ਹੀ ਆਪਾਂ ਨੂੰ ਹੋਰ ਖਰਚਾ ਕਰਕੇ ਇਸ ਨੂੰ ਹੋਰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਜੀ ਸਾਰਿਆਂ ਨੂੰ ਪਤਾ ਹੈ ਵੀ ਇਹ ਮਹੀਨਾ ਜਿਹੜਾ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਤੇ ਇੱਕ ਪਾਕਿਸਤਾਨ ਤੋਂ ਖਬਰ ਆ ਰਹੀ ਆ। ਪਾਕਿਸਤਾਨ ਦੇ ਟੀਰਾ ਵੈਲੀ ਦੇ ਵਿੱਚ ਇੱਕ ਸਿੱਖ ਨੇ ਜਿੰਨੇ ਵੀ ਉੱਥੇ ਉਸ ਏਰੀਏ ਦੇ ਵਿੱਚ ਮੁਸਲਮਾਨ ਭਰਾ ਰਹਿੰਦੇ ਹੈਗੇ ਆ ਉਹਨਾਂ ਨੂੰ ਕਹਿੰਦੇ ਵੀ ਰਮਜ਼ਾਨ ਦੇ ਪੈਕੇਜ ਦਿੱਤੇ ਹੈਗੇ ਆ। ਪ੍ਰਲਾਦ ਸਿੰਘ ਨਾਮ ਦਾ ਇਹ ਸਿੱਖ ਖਾਈਬਰ ਪਖਤੂਨਖਵਾ ਜਿਹੜਾ ਏਰੀਆ ਹੈਗਾ ਉੱਥੇ ਰਹਿੰਦਾ ਹੈ। ਬੜਾ ਡੇਂਜਰਸ ਏਰੀਆ, ਸਾਰਿਆਂ ਨੂੰ ਪਤਾ ਵੀ ਕਹਿੰਦੇ ਦੁਨੀਆ ਦੀਆਂ ਜੋ ਇਲੀਗਲ ਗਨਸ ਆ ਉੱਥੇ ਬਣਦੀਆਂ ਆ। ਤੇ ਉਸ ਨੇ 200 ਕਿਲੋਮੀਟਰ ਤੱਕ 200 ਕਿਲੋਗ੍ਰਾਮ ਡੇਟਸ, ਸ਼ੂਗਰ ਤੇ ਹੋਰ ਬਹੁਤ ਸਾਰੇ ਜਿਹੜੇ ਕੱਪੜੇ, ਸੀਮਟ 3 ਮਸਜਿਦਾਂ ਨੂੰ ਬਣਾਉਣ ਦੇ ਲਈ ਇਹ ਸਾਰਾ ਕੁਝ ਡੋਨੇਟ ਕੀਤਾ ਹੈਗਾ ਤੇ ਉਹਦੀ ਜਿਹੜੀ ਐਪਰੀਸ਼ੀਏਸ਼ਨ ਹੋ ਰਹੀ ਆ। ਸੋ ਇਕੱਲਾ ਇਹ ਨਹੀਂ ਕਹਿੰਦੇ, ਇਹ ਤੋਂ ਬਿਨਾਂ ਪਸ਼ਾਵਰ ਏਰੀਏ ਦੇ ਵਿੱਚ ਸਿੱਖ ਪਹਿਲਾਂ ਹੀ ਜਿਹੜੇ ਆਪਣੇ ਮੁਸਲਮਾਨ ਭਾਈਚਾਰੇ ਦੇ ਲੋਕ ਹੈਗੇ ਆ ਉਹਨਾਂ ਨੂੰ ਰਮਜ਼ਾਨ ਦੇ ਮੌਕੇ ਤੇ ਇਹ ਗਿਫਟ ਦਿੰਦੇ ਹੈਗੇ ਆ। ਜੀ ਤੇ ਹਰਜੋਤ ਸਿੰਘ ਜੀ, ਪੰਜਾਬੀ ਰੇਡੀਓ USA ਦੀ ਟੀਮ ਅੱਜ ਫ੍ਰੈਜ਼ਨੋ ਦੇ ਵਿੱਚ ਜਿਹੜਾ ਅਮਰੀਕਨ ਟਰੱਕਿੰਗ ਸ਼ੋਅ ਆ ਉੱਥੇ ਪਹੁੰਚੀ ਸੀ, ਉੱਥੇ ਦੀ ਕਵਰੇਜ ਕੀਤੀ ਆ। ਹੁਣ ਤੋਂ ਕੁਛ ਚਿਰ ਬਾਅਦ ਤੁਸੀਂ ਉਸ ਕਵਰੇਜ ਦੀ ਜਿਹੜੀਆਂ ਵੀਡੀਓਜ਼ ਆ ਪੰਜਾਬੀ ਰੇਡੀਓ USA ਦੇ YouTube ਤੇ Facebook ਚੈਨਲ ਦੇ ਉੱਤੇ ਦੇਖ ਸਕੋਗੇ। ਸੋ ਇਦਾਂ ਹੀ ਤੁਸੀਂ ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਦੇ ਉੱਤੇ ਜੁੜੇ ਰਹੋ। ਵੱਖ-ਵੱਖ ਵੈਂਡਰਸ, ਕਾਰਬ, ਫ੍ਰੈਜ਼ਨੋ ਪੁਲਿਸ ਡਿਪਾਰਟਮੈਂਟ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਆ ਇਸ ਨੂੰ ਲੈ ਕੇ ਆਂਦਾ ਗਿਆ ਆ। ਸੋ ਤੁਸੀਂ ਜ਼ਰੂਰ ਦੇਖਿਓ। ਕੱਲ ਨੂੰ ਵੀ ਪੰਜਾਬੀ ਰੇਡੀਓ USA ਦੀ ਟੀਮ ਉੱਥੇ ਮੌਜੂਦ ਹੋਵੇਗੀ, ਤੁਸੀਂ ਵੀ ਆ ਕੇ ਮਿਲਿਓ। ਬਹੁਤ ਸਾਰੇ ਸਾਡੇ ਸਰੋਤੇ ਵੀ, ਦਰਸ਼ਕ ਵੀ ਜਿਹੜੇ ਉੱਥੇ ਆਪਾਂ ਨੂੰ ਮਿਲੇ ਆ, ਸਾਰਿਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਇਸੇ ਤਰ੍ਹਾਂ ਪੰਜਾਬੀ ਰੇਡੀਓ USA ਵੱਲੋਂ ਇੱਕ ਜਿਹੜੀ ਡਾਕੂਮੈਂਟਰੀ ਬਣਾਈ ਗਈ ਆ ਗਦਰੀ ਬਾਬਿਆਂ ਦੇ ਇਤਿਹਾਸ ਬਾਰੇ, ਸਟਾਕਟਨ ਗੁਰਦੁਆਰਾ ਸਾਹਿਬ ਨਾਲ ਰਿਲੇਟਡ, ਉਹ ਤੁਸੀਂ ਪੰਜਾਬੀ ਰੇਡੀਓ USA ਦੀ Facebook ਤੇ YouTube ਚੈਨਲ ਤੇ ਜਾ ਕੇ ਦੇਖ ਸਕਦੇ ਹੋ। ਤੇ ਇਸ ਐਤਵਾਰ ਨੂੰ ਸਾਡੀ ਸਾਰੀ ਟੀਮ ਪੰਜਾਬੀ ਰੇਡੀਓ USA ਦੀ ਸਟਾਕਟਨ ਗੁਰਦੁਆਰਾ ਸਾਹਿਬ ਜਿੱਥੇ ਨਗਰ ਕੀਰਤਨ ਹੋਣਾ ਉੱਥੇ ਤੁਹਾਨੂੰ ਮਿਲੂਗੀ। ਜ਼ਰੂਰ ਆ ਕੇ ਸਾਨੂੰ ਮਿਲਿਓ ਜੀ। ਤੇ ਜਾਣ ਤੋਂ ਪਹਿਲਾਂ ਸਟਾਕ ਮਾਰਕੀਟ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਅੱਜ ਗੁੱਡ ਫਰਾਈਡੇ ਦੇ ਕਰਕੇ ਸਟਾਕ ਮਾਰਕੀਟ ਜਿਹੜੀ ਉਹ ਬੰਦ ਹੀ ਜਿਹੜੀ ਹਰਜੋਤ ਸਿੰਘ ਜੀ ਰਹੀ।
ਤੇ ਸੋ ਉਦਾਂ ਪਰ 10 ਈਅਰ ਯੀਲਡ ਦਾ ਦੱਸ ਜੀਏ 2.83% ਦੇ ਉੱਤੇ ਰਿਹਾ। ਤੇ ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ ਜਿਹੜਾ $40,577 ਦੇ ਉੱਤੇ ਜਿਹੜਾ ਉਹ ਰਿਹਾ ਹੈਗਾ ਆ। ਜੀ। ਸੋ ਰੀਅਲ ਸਟੇਟ ਮੌਰਗੇਜ ਦੀ ਬਾਬਤ ਦੱਸਦੀ ਜਾਈਏ ਵੀ ਬਹੁਤ ਜ਼ਿਆਦਾ ਕਨਫਿਊਜ਼ਨ ਚੱਲ ਰਿਹਾ। ਕਈ ਜਿਹੜੇ ਇਕੋਨੋਮਿਸਟ ਆ ਉਹ ਕਹਿ ਰਹੇ ਵੀ ਰਿਸੈਸ਼ਨ ਆਊਗਾ ਰੀਅਲ ਸਟੇਟ ਦੇ ਵਿੱਚ ਵੀ, ਦੂਸਰਾ ਸੈਸ਼ਨ ਤਾਂ ਸ਼ੁਰੂ ਹੋ ਗਿਆ। ਕਈ ਕਹਿ ਰਹੇ ਵੀ ਨਹੀਂ ਆਉਣਾ। ਉਹਦਾ ਕਾਰਨ ਉਹ ਵੀ ਦੱਸ ਰਹੇ ਆ ਵੀ ਜਦੋਂ ਪਿਛਲੀ ਵਾਰੀ ਰਿਸੈਸ਼ਨ ਆਇਆ ਸੀ ਉਸ ਟਾਈਮ ਦੇ ਉੱਤੇ ਲੋਕਾਂ ਕੋਲ ਐਡਜਸਟੇਬਲ ਰੇਟ ਵਾਲੇ ਲੋਨ ਸੀ। ਕਈਆਂ ਨੇ 0% ਡਾਊਨ ਜਾਂ 3% ਡਾਊਨ ਤੇ ਘਰ ਲਏ ਸੀ। ਅੱਜ ਕੱਲ੍ਹ ਮੋਸਟਲੀ ਕਹਿੰਦੇ ਪਈ 20% ਡਾਊਨ ਤੇ ਲਏ ਆ, 40% ਨਹੀਂ 40% ਤੋਂ ਵੱਧ ਲੋਕਾਂ ਦੇ ਫਿਕਸ ਰੇਟ ਮੌਰਗੇਜ ਹੈਗੇ ਆ। ਪਰ ਇਹ ਵੀ ਨਵੀਂ ਨਿਊਜ਼ ਆਈ ਹੈਗੀ ਆ ਵੀ ਲੋਕਾਂ ਨੇ ਆਪਣੇ ਘਰਾਂ ਦੀਆਂ ਪ੍ਰਾਈਸਾਂ ਘੱਟ ਕਰਨੀਆਂ ਸ਼ੁਰੂ ਕਰ ਦਿੱਤੀਆਂ। ਹੋ ਸਕਦਾ ਤੁਸੀਂ ਜਿਸ ਏਰੀਏ 'ਚ ਰਹਿੰਦੇ ਹੋ ਉਸ ਏਰੀਏ 'ਚ ਨਾ ਹੋਵੇ। ਪੂਰੇ ਅਮਰੀਕਾ ਦੀ ਜਿਹੜੀ ਇਹ ਖਬਰ ਆ, ਨਿਊਜ਼ ਆ, ਕਈ ਏਰੀਏਜ਼ ਦੇ ਵਿੱਚ ਉਹਨਾਂ ਨੇ ਘੱਟ ਕਰਨੀਆਂ ਸ਼ੁਰੂ ਕਰਤੀਆਂ। ਬਹੁਤ ਸਾਰੇ ਜਿਹੜੇ ਫਲਿੱਪਰਸ ਹੁੰਦੇ ਆ, ਜਿਹੜੇ ਘਰ ਟੁੱਟੇ ਫੁੱਟੇ ਲੈ ਕੇ ਉਹਨਾਂ ਨੂੰ ਫਿਕਸ ਕਰਕੇ ਵੇਚਦੇ ਆ, ਪ੍ਰੋਫਿਟ ਕੱਢਦੇ ਆ, ਉਹਨਾਂ ਨੇ ਉਹ ਘਰ ਲੈਣੇ ਬੰਦ ਕਰਤੇ ਆ। ਕਿਉਂਕਿ ਇੱਕ ਤਾਂ ਉਹ ਡਰ ਰਹੇ ਵੀ ਪਤਾ ਨਹੀਂ ਕਿੰਨੀ ਜਲਦੀ ਜਿਹੜੀ ਪ੍ਰਾਈਸ ਤੇ ਫਰਕ ਪਊਗਾ। ਦੂਸਰਾ ਇਹ ਸੋਚ ਰਹੇ ਹੈਗੇ ਆ ਵੀ ਉਹ ਕਾਸਟ ਆਫ ਕੰਸਟਰਕਸ਼ਨ ਬਹੁਤ ਵੱਧ ਗਈ ਆ, ਉਹਦੇ ਨਾਲ ਉਹਨਾਂ ਦਾ ਪ੍ਰੋਫਿਟ ਮਾਰਜਨ ਘਟ ਜਾਣਾ ਹੈਗਾ। ਜੀ। ਤੇ ਇੱਕ ਯੂਐਸ ਡਾਲਰ ਦੀ ਕੀਮਤ $76 ਤੇ 76 ਰੁਪਏ 33 ਪੈਸੇ ਰਹੀ ਆ। ਤੇ ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 26 ਸੈਂਟ ਦੇ ਬਰਾਬਰ ਰਹੀ ਹੈ। ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਰਮੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ US USA।